ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਦੇ ਸ਼ੋਅ ਚੱਲ ਰਿਹਾ ਸੀ ਡਰੱਗ ਨੂੰ ਲੈ ਕੇ। ਖਬਰ ਸਾਂਝੀ ਕਰਦੇ ਜਾਈਏ ਵੀ ਪਿਛਲੇ ਵੀਕ ਮਰਸਡ ਕਾਉਂਟੀ ਨੇ 7 ਲੋਕਾਂ ਨੂੰ ਅਰੈਸਟ ਕੀਤਾ ਸੀ, ਜੋ ਕਿ 4.2 ਮਿਲੀਅਨ ਡਾਲਰ ਦੀ ਫੈਂਟਲਿਨ ਤੇ ਮੈਥ ਲੈ ਕੇ ਜਾ ਰਹੇ ਸੀ। ਸੋ ਮਰਸਡ ਕਾਉਂਟੀ ਦੇ ਜਿਹੜੇ ਸ਼ੈਰਫ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਹਾਈਵੇ 99 ਆ, ਇਹ ਇੱਕ ਤਰ੍ਹਾਂ ਦੇ ਨਾਲ ਪੂਰਾ ਰਾਊਟ ਬਣਿਆ ਆ ਡਰੱਗ ਡੀਲਰਸ ਦੇ ਲਈ। ਮੈਕਸੀਕੋ ਤੋਂ 99 ਦੇ ਰਾਹੀਂ ਕਹਿੰਦੇ ਵੀ ਅਮਰੀਕਾ ਦੇ ਵਿੱਚ ਇਹ ਡਰੱਗ ਸਪਲਾਈ ਹੁੰਦਾ ਆ। ਤੇ ਇਹ ਉਸ ਟਾਈਮ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਜਿਸ ਟਾਈਮ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟ ਆ, ਉਹਨਾਂ ਦੇ ਨਾਲ ਪਿਛਲੇ ਹਫ਼ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ। 7 ਲੋਕਾਂ ਨੂੰ 2 ਵੱਖ-ਵੱਖ ਡਰੱਗ ਬਸਟ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਇਹ ਇਸ ਸਾਰੇ ਕਾਸੇ ਦੇ ਵਿੱਚ ਕਿਉਂਕਿ K9 ਯੂਨਿਟ ਨੇ ਸਿਗਨਲ ਕੀਤਾ ਸੀ ਜਦੋਂ ਕਾਰਾਂ ਨੂੰ ਰੋਕਿਆ ਗਿਆ। ਇਹ ਵੀ ਦੱਸਿਆ ਗਿਆ ਆ ਵੀ CHP ਹੁਣ ਵੱਖ-ਵੱਖ CHP ਕੈਲੀਫੋਰਨੀਆ ਹਾਈਵੇ ਪੈਟਰੋਲ ਹਾਈਵੇ 99 ਦੇ ਉੱਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਲੋਕੇਸ਼ਨ ਤੇ ਟਰੱਕਾਂ ਨੂੰ, ਕਾਰਾਂ ਨੂੰ ਰੋਕਦੀ ਹੈਗੀ ਆ। ਮਰਸਡ ਕਾਉਂਟੀ ਦੇ ਗੈਂਗ ਤੇ ਨਾਰਕੋਟਿਕ ਐਨਫੋਰਸਮੈਂਟ ਟੀਮ, CHP ਤੇ ਹੋਰ ਈਵਨ FBI ਵੀ ਇਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਆ। ਇਹ ਵੀ ਖਬਰ ਆ ਰਹੀ ਆ ਵੀ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਪੰਜਾਬੀ ਦੇ ਟਰੱਕ ਦੇ ਵਿੱਚੋਂ ਫ੍ਰਿਜ਼ਨੋ ਚੋਂ ਜੋ ਡਰੱਗ ਫੜੀ ਗਈ ਹੈਗੀ ਆ। ਹਜੇ ਤੱਕ ਨਾਮ ਵਗੈਰਾ ਸਾਰਾ ਕੁਝ ਰਿਲੀਜ਼ ਨਹੀਂ ਕੀਤੇ ਗਏ। ਉਹਦੇ ਬਾਰੇ ਜਿਹੜੀ ਡਿਟੇਲ ਇਨਫੋਰਮੇਸ਼ਨ ਹੋਊਗੀ ਉਹ ਤੁਹਾਡੇ ਨਾਲ ਜ਼ਰੂਰ ਬਿਲਕੁਲ ਆਪਾਂ ਸਾਂਝੀ ਕਰਾਂਗੇ। ਪਰ ਜਿੰਨੀ ਕਿ ਡਰੱਗ ਇਹ ਮਰਸਡ ਕਾਉਂਟੀ ਵਾਲਿਆਂ ਨੇ ਫੜੀ ਆ ਪਿਛਲੇ ਹਫ਼ਤੇ, ਜੀ ਕਹਿੰਦੇ ਵੀ ਉਹਦੇ ਨਾਲ 9 ਮਿਲੀਅਨ ਲੋਕ ਮਰ ਜਾ ਸਕਦੇ ਸੀ। ਫੈਂਟਲਿਨ ਬਹੁਤ ਹੀ ਖਤਰਨਾਕ ਡਰੱਗ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਤੋਂ ਨੈਕਸਟ ਜੋ ਵੱਡੀ ਪ੍ਰੋਬਲਮ ਆ ਉਹ ਫੈਂਟਲਿਨ ਦੀ ਚੱਲ ਰਹੀ ਹੈਗੀ। ਬਿਲਕੁਲ ਜੀ, ਡਰੱਗ ਓਵਰਡੋਜ਼ ਦੇ ਨਾਲ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਰ ਰਹੇ ਆ ਤੇ ਜੇ ਕਾਬੂ ਨਾ ਆਈ ਤਾਂ ਕੰਮ ਔਖਾ ਆ। ਆਪਾਂ ਬੀਤੇ ਦਿਨਾਂ 'ਚ ਵੀ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਨਾਲ ਲੈਜਿਸਲੇਟਿਵ ਕੋਸ਼ਿਸ਼ ਕਰ ਰਹੀ ਆ ਜਾਂ ਚਰਚਾ ਜਿਹੜੀ ਉਹ ਚੱਲਦੀ ਆ ਵੀ ਭਾਈ ਇਹ ਜਿਹੜੇ ਆਣ ਕੇ ਵੇਚਣ ਵਾਲੇ ਫੜੇ ਜਾਂਦੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਹੋਵੇ। ਉਹ ਤਾਂ ਇਸ ਦੇ ਵਿੱਚ ਕੋਈ ਬਹੁਤਾ ਸੋਚਣ ਵਾਲੀ ਗੱਲ ਨਹੀਂ ਹੈ, ਚਾਹੀਦਾ ਤਾਂ ਇਦਾਂ ਹੀ ਹੁੰਦਾ ਆ। ਪਰ ਆਪਾਂ ਨੂੰ ਪਤਾ ਵੀ ਲੀਨੀਅੰਟ ਲਾਜ਼ ਦੇ ਨਾਲ ਅਜਿਹੇ ਲੋਕਾਂ ਨੂੰ ਫਿਰ ਥੋੜਾ ਹੋਰ ਮਿਲ ਜਾਂਦਾ ਆ। ਲੋਕ ਧੜਾ ਧੜ ਜਿਹੜੇ ਇਸ ਦੇ ਨਾਲ ਮਰ ਰਹੇ ਹੈਗੇ ਆ। ਮਰਨ ਵਾਲਿਆਂ ਕਾਰਨਾਂ ਦੇ ਵਿੱਚ ਜਿਹੜੀ ਫੈਂਟਨਲ ਜਾਂ ਇਦਾਂ ਦੀ ਓਵਰਡੋਜ਼ ਆ ਉਹ ਲਗਾਤਾਰ ਵੱਧਦੇ ਜਾ ਰਹੇ। ਅਮਰੀਕਾ ਦੇ ਵਿੱਚ ਉਹ ਤਾਂ ਵਾਰ ਔਨ ਡਰੱਗਸ 70 ਦੇ ਦਹਾਕੇ ਤੋਂ ਚੱਲ ਰਹੀ ਆ। ਕਾਬੂ ਤਾਂ ਉਦੋਂ ਦਾ ਕੁਛ ਨਹੀਂ ਆਇਆ, ਨਵੀਂ ਤੋਂ ਨਵੀਂ ਡਰੱਗ ਜਿਹੜੀ ਉਹ ਜ਼ਰੂਰ ਆਉਂਦੀ ਜਾ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਸਟਾਰ ਆ ਕੈਲੀਫੋਰਨੀਆ ਨੂੰ ਹੌਲੀ ਹੌਲੀ ਛੱਡ ਕੇ ਜਾ ਰਹੇ ਨੇ। ਹੈਪੀ ਡੇਜ਼ ਕਰਕੇ ਇੱਕ ਹੁੰਦਾ ਸੀਗਾ ਨਾਟਕ ਕਹਿ ਸਕਦੇ ਹਾਂ, ਉਹਦਾ ਸਟਾਰ ਸਕਾਟ ਬੇਓ ਉਸਨੇ ਕਿਹਾ ਆ ਵੀ ਕੈਲੀਫੋਰਨੀਆ ਨੂੰ ਉਹ ਛੱਡ ਕੇ ਜਾ ਰਹੇ ਆ ਕਾਰਨ ਹੋਮਲੈਸਨੈਸ ਦੀ ਜਿਹੜੀ ਕ੍ਰਾਈਸਿਸ ਆ ਉਹ ਤੇ ਨਾਲ ਜਿਹੜਾ ਕ੍ਰਾਈਮ ਆ ਉਹ ਬਣਦਾ ਜਾ ਰਿਹਾ। ਕਹਿੰਦੇ ਵੀ ਸਟੇਟ ਦਾ ਜਿਹੜਾ ਇਹ ਹੋਮਲੈਸ ਕ੍ਰਾਈਸਿਸ ਆ ਉਹ ਉਹਦੇ ਕਾਰਨਾਂ ਦੇ ਵਿੱਚੋਂ ਇੱਕ ਹੈਗਾ ਆ। ਲਾਸ ਐਂਜਲਸ ਦਾ ਵਿੱਚ 70 ਦੇ ਦਹਾਕੇ ਤੋਂ ਰਹਿ ਰਿਹਾ ਸੀਗਾ, 45 ਸਾਲ ਕਹਿੰਦਾ ਮੈਂ ਇੱਥੇ ਰਿਹਾ ਆ ਤੇ ਫਾਈਨਲੀ ਮੈਂ ਐਗਜ਼ਿਟ ਸਟੇਜ ਦੇ ਉੱਤੇ ਪਹੁੰਚ ਚੁੱਕਾ ਆ ਤੇ ਹੋਰ ਕਹਿੰਦਾ ਵੀ ਇਸ ਚੀਜ਼ ਨੂੰ ਸਹਿ ਨਹੀਂ ਹੁੰਦਾ। ਹੋਮਲੈਸਨੈਸ ਕਹਿੰਦਾ ਵੀ ਜਿਹੜੀ ਪ੍ਰਾਪਰਟੀ ਦੀ ਵੈਲਿਊ ਆ ਉਸ ਨੂੰ ਡੇਗਦਾ ਆ। ਕ੍ਰਾਈਮ ਦੇ ਲਈ ਕੋਈ ਕੌਨਸੀਕੁਐਂਸਿਸ ਨਹੀਂ ਹੈ, ਕਿਸੇ ਨੂੰ ਕੁਝ ਵੀ ਉਸ ਦੀ ਸਜ਼ਾ ਨਹੀਂ ਮਿਲ ਰਹੀ ਹੈ। ਕ੍ਰਾਈਮ ਰੈਂਪੈਂਟ ਆ, ਲਗਾਤਾਰ ਵੱਧਦਾ ਜਾ ਰਿਹਾ ਆ ਤੇ ਚੀਜ਼ਾਂ ਜਿਹੜੀਆਂ ਆ ਉਹ ਇਹਦੇ ਕਰਕੇ ਸਭ ਕੁਝ ਮਹਿੰਗੀਆਂ ਤੇ ਨਾਲ ਸੇਫਟੀ ਜਿਹੜੀ ਉਹ ਕਿਸੇ ਪਾਸੇ ਨਹੀਂ ਆ। ਉਸਨੇ ਹੈਸ਼ਟੈਗ ਆਈ ਐਮ ਫ੍ਰੀ ਜਿਹੜਾ ਆ ਇਸ ਤੋਂ ਬਾਅਦ ਦੇ ਵਿੱਚ ਚਲਾ ਦਿੱਤਾ। ਸੋ ਉਹਨੇ ਨਾਲ ਹੀ ਗੱਲਾਂ ਕਰਦੇ ਹੋਏ ਕਿਹਾ ਵੀ ਮੈਂ ਹਮੇਸ਼ਾ ਹੀ ਕੰਜ਼ਰਵੇਟਿਵ ਵੋਟਰ ਜਿਹੜਾ ਆ ਉਹ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਆ ਉਹ ਬਣਦਾ ਤੇ ਉਸਨੇ ਜਿਹੜਾ ਆਪਣਾ ਘਰ ਆ ਉਸ ਨੂੰ ਆਲਰੇਡੀ ਲਿਸਟ ਜਿਹੜਾ ਆ ਕਰ ਦਿੱਤਾ ਹੈ। ਇਹਦੀ 6300 ਸਕੁਅਰ ਫੁੱਟ ਦੀ ਜਿਹੜੀ ਪ੍ਰਾਪਰਟੀ ਆ ਤਕਰੀਬਨ 3.85 ਮਿਲੀਅਨ ਡਾਲਰ ਦੇ ਉੱਤੇ ਅਪ੍ਰੈਲ ਤੋਂ ਵਿਕਣ ਲੱਗੀ ਆ। ਮੈਥਿਊ ਮਕਾਨਹੇ, ਜੋ ਰੋਗਨ, ਮਾਰਕ ਵਾਲਬਰਗ ਇਹਨਾਂ ਸਾਰਿਆਂ ਨੇ ਵੀ ਆਪਣੇ ਬੋਰੇ ਬਿਸਤਰੇ ਚੱਕ ਕੇ ਹੋਰ ਸੂਬਿਆਂ ਦੇ ਵਿੱਚ ਚਲੇ ਗਏ ਆ ਕੈਲੀਫੋਰਨੀਆ ਦੇ ਵਿੱਚ ਇਹਨਾਂ ਕਾਰਨਾਂ ਦੇ ਕਰਕੇ। ਜੀ।